ਟੀ ਰੈਬਲਸ ਦੇ ਉੱਤੇ ਜਦੋਂ ਤੋਂ ਹੀ ਅਮਰੀਕਾ ਤੇ ਇੰਗਲੈਂਡ ਦੀਆਂ ਫੋਰਸਿਸ ਵੱਲੋਂ ਅਟੈਕ ਕੀਤਾ ਗਿਆ, ਉਸ ਤੋਂ ਬਾਅਦ ਹੁਣ ਉਹਨਾਂ ਦਾ ਜਿਹੜਾ ਜਨਰਲ ਆ ਉਹ ਕਹਿੰਦਾ ਵੀ ਅਸੀਂ ਰਿਟੈਲੀਏਟ ਕਰਾਂਗੇ। ਸੋ ਇਸ ਤੋਂ ਇਹ ਲੱਗ ਰਿਹਾ ਵੀ ਜੋ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਵਾਰ ਚੱਲ ਰਹੀ ਹੈਗੀ ਆ, ਤੇ ਉਹ ਹੁਣ ਐਕਸਪੈਂਡ ਹੋ ਸਕਦੀ ਹੈਗੀ ਆ। ਜੋ ਬੰਬਾਰਡਮੈਂਟ ਕੀਤੀ ਗਈ ਸੀ, ਕਿਉਂਕਿ ਹੂਟੀਜ਼ ਜਿਹੜੇ ਹੈਗੇ ਆ ਉਹਨਾਂ ਨੇ ਡਰੋਨ ਤੇ ਮਿਜ਼ਾਈਲਸ ਦੇ ਨਾਲ ਅਟੈਕ ਕੀਤਾ ਸੀ ਰੈੱਡ ਸੀ ਦੇ ਵਿੱਚ ਜਿਹੜੇ ਸ਼ਿਪ ਆਉਂਦੇ ਆ, ਕਮਰਸ਼ੀਅਲ ਸ਼ਿਪਸ। ਸੋ ਯੂਐਸ ਨੇ 60 ਤੋਂ ਵੱਧ ਜਿਹੜੇ ਟਾਰਗੇਟ ਆ, 16 ਤੋਂ ਵੱਧ ਜਿਹੜੀਆਂ ਵੱਖ-ਵੱਖ ਲੋਕੇਸ਼ਨਸ ਆ ਯੈਮਨ ਦੇ ਵਿੱਚ ਜਿਹੜੀਆਂ ਹੂਟੀ ਕੰਟਰੋਲਸ ਹੈਗੀਆਂ ਆ, ਜੀ ਉੱਥੇ ਬੰਬਾਰਡਮੈਂਟ ਕੀਤੀ ਸੀ, ਜਿਹਦੇ ਨਾਲ ਕੁਝ ਲੋਕਾਂ ਦੀ ਜਿਹੜੀ ਮੌਤ ਵੀ ਹੋਈ ਹੈਗੀ ਆ ਤੇ 5 ਤੋਂ ਵੱਧ ਮਾਰੇ ਗਏ ਆ, 6 ਦੇ ਕਰੀਬ ਜੋ ਫੱਟੜ ਹੋਏ ਹੈਗੇ ਆ। ਹੂਟੀਜ਼ ਦਾ ਮਿਲਟਰੀ ਸਪੋਕਸਪਰਸਨ ਬ੍ਰਿਗੇਡੀਅਰ ਜਨਰਲ ਜਹੀਆ ਸਾਰੀ ਕਰਕੇ ਉਹਨ ਰਿਕਾਰਡਡ ਮੈਸੇਜ ਛੱਡਿਆ ਵੀ ਅਸੀਂ ਇਹ ਜੋ ਸਾਡੇ ਤੇ ਅਟੈਕ ਕੀਤਾ ਗਿਆ ਉਸ ਦਾ ਬਦਲਾ ਲਵਾਂਗੇ। ਬ੍ਰਿਟਿਸ਼ ਮਿਲਟਰੀ ਦਾ ਜੋ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਹੈਗਾ, ਜੋ ਮਿਡਈਸਟ ਵਾਟਰਸ ਨੂੰ ਓਵਰਸੀ ਕਰਦਾ ਆ, ਦੇਖਦਾ ਹੈਗਾ ਆ, ਉਹਦੇ ਉੱਤੇ ਜੋ ਆ ਅਟੈਕ ਕੀਤਾ ਗਿਆ ਸੀ ਇਹ ਯੇਮਨ ਦੇ ਜੋ ਮਲੇਸ਼ੀਆ ਗਰੁੱਪ ਹੈਗਾ ਆ। ਤੇ ਹੁਣ ਪ੍ਰੋਬਲਮ ਇਹ ਆ ਵੀ ਉਹ ਕਹਿੰਦੇ ਸੀ ਵੀ ਅਸੀਂ ਇਸ ਕਰਕੇ ਅਟੈਕ ਕਰ ਰਹੇ ਆ ਵੀ ਇਜ਼ਰਾਈਲ ਵਾਲੇ ਫਲਸਤੀਨੀਅਨ ਲੋਕਾਂ ਨੂੰ ਬੰਬਾਰਡਮੈਂਟ ਨਾਲ ਮਾਰ ਰਹੇ ਆ। ਪਰ ਜੋ ਸ਼ਿਪ ਉੱਥੋਂ ਦੀ ਜਾ ਰਹੇ ਆ, ਕਹਿੰਦੇ ਵੀ ਜਿਨ੍ਹਾਂ ਦਾ ਕੋਈ ਇਜ਼ਰਾਈਲ ਦੇ ਨਾਲ ਲੈਣਾ ਦੇਣਾ ਨਹੀਂ, ਉਹਨਾਂ ਦੇ ਉੱਤੇ ਵੀ ਅਟੈਕ ਕੀਤਾ ਗਿਆ ਮਲੇਸ਼ੀਆ ਗਰੁੱਪ ਵੱਲੋਂ। ਇਸ ਕਰਕੇ ਜੋ ਅਮਰੀਕਾ ਦੇ ਕੋਲ ਕੋਈ ਹੁਣ ਆਪਸ਼ਨ ਨਹੀਂ ਸੀ, ਉਹਨਾਂ ਨੇ ਬਾਰ-ਬਾਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਸੀ ਵੀ ਜੇ ਨਾ ਹਟੇ ਤਾਂ ਅਸੀਂ ਫਿਰ ਆਪਣੀ ਫੋਰਸ ਯੂਜ਼ ਕਰਾਂਗੇ। ਯੂਐਸ 에ਅਰ ਫੋਰਸ ਸੈਂਟਰਲ ਕਮਾਂਡ ਨੇ ਇਹ ਕਿਹਾ ਵੀ ਜੋ ਹੂਟੀਜ਼ ਦਾ ਕਮਾਂਡ ਤੇ ਕੰਟਰੋਲ ਸੈਂਟਰ ਸੀਗਾ, ਉਹਨਾਂ ਦਾ ਐਮੂਨੀਸ਼ਨ ਡਿਪੂ ਸੀ, ਲਾਂਚਿੰਗ ਸਿਸਟਮ ਜਿੱਥੋਂ ਉਹ ਮਿਜ਼ਾਈਲਸ ਵਗੈਰਾ ਲਾਂਚ ਕਰਦੇ ਸੀ, ਪ੍ਰੋਡਕਸ਼ਨ ਫੈਸਿਲਿਟੀ ਸੀ, ਉੱਥੇ ਜਿਹੜਾ ਅਟੈਕ ਕੀਤਾ ਗਿਆ ਹੈਗਾ। ਕਹਿੰਦੇ 100 ਪ੍ਰਸੀਜਨ ਗਾਈਡਡ ਮਿਊਨੀਸ਼ਨਸ ਜੋ ਆ ਜੀ ਇਹਦੇ ਵਿੱਚ 에ਅਰ ਲਾਂਚ ਮਿਜ਼ਾਈਲਸ ਜੋ ਆ ਯੂਜ਼ ਕੀਤੀਆਂ ਗਈਆਂ, ਜਿਸ ਤਰ੍ਹਾਂ ਟੋਮਹਾਕ ਲੈਂਡ ਅਟੈਕ ਮਿਜ਼ਾਈਲਸ। ਜੀ ਟੋਮਾਹਾਕ ਮਿਜ਼ਾਈਲ ਜਿਹੜੀਆਂ ਵਰਤੀਆਂ ਗਈਆਂ। ਹੁਣ ਤੱਕ 5 ਜਣਿਆਂ ਦੀ ਇਸ ਪੂਰੇ ਹਮਲਿਆਂ ਦੇ ਵਿੱਚ ਮੌਤ ਜਿਹੜੀ ਆ ਉਹ ਹੋਈ ਦੱਸੀ ਜਾਂਦੀ ਆ। 5 ਜਣੇ ਜਿਹੜੇ ਉਹ ਹੋਏ ਨੇ ਤੇ 6 ਜਣੇ ਜ਼ਖਮੀ ਦੱਸੇ ਜਾਂਦੇ ਨੇ। ਹਾਊਥੀਜ਼ ਨੇ ਜਿਹੜਾ ਦੱਸਿਆ ਯੂਐਸ ਦੀਆਂ ਜਿਹੜੀਆਂ ਸਟ੍ਰਾਈਕਸ ਆ ਘੱਟੋ ਘੱਟ 60 ਟਾਰਗੇਟਸ ਦੇ ਉੱਤੇ 16 ਵੱਖ-ਵੱਖ ਲੋਕੇਸ਼ਨਸ ਦੇ ਉੱਤੇ ਉਹਨਾਂ ਨੇ ਜਿਹੜੀਆਂ ਕੀਤੀਆਂ। ਸੋ ਯਾਨੀ ਕਿ 60 ਤਕਰੀਬਨ ਏਅਰ ਸਟ੍ਰਾਈਕਸ ਕਹਿ ਸਕਦੇ ਹਾਂ ਵੀ ਇਸ ਤਰੀਕੇ ਦੇ ਨਾਲ ਅਮਰੀਕਾ ਤੇ ਯੂਕੇ ਦੇ ਦੁਆਰਾ ਇਸ ਦੇ ਉੱਤੇ ਕੀਤੀਆਂ ਗਈਆਂ ਆ। ਇਸ ਦੇ ਨਾਲ ਇੱਕ ਜ਼ਰੂਰ ਖਤਰਾ ਬਣਿਆ ਪਿਆ ਵੀ ਬ੍ਰੌਡਰ ਮਿਡਲ ਈਸਟ ਕੌਨਫਲਿਕਟ ਜਿਹੜਾ ਆ ਉਹ ਵੱਧ ਸਕਦਾ ਹੈ। ਇਹ ਸਾਰੇ ਦਾ ਅਸਰ ਕੀ ਜਿਹੜਾ ਉਹ ਰਹਿਣ ਵਾਲਾ ਆ ਉਹ ਜਿਹੜਾ ਜ਼ਰੂਰ ਆ। ਆਪਾਂ ਆਲਰੇਡੀ ਇਹ ਸਾਰੇ ਮਸਲੇ ਦੇ ਵਿੱਚ ਰੈੱਡ ਸੀ ਦੇ ਵਿੱਚ ਜੋ ਵਾਪਰ ਰਿਹਾ ਹੈ ਉਹਦੇ ਕਰਕੇ ਤੇਲ ਦੀਆਂ ਕੀਮਤਾਂ ਇੱਕ ਵਾਰੀ ਫਿਰ ਵੱਧਦੀਆਂ ਜਿਹੜੀਆਂ ਉਹ ਦੇਖ ਰਹੇ ਆ। ਤੁਹਾਡੇ ਆਪਣੇ ਸਾਰੇ ਗੈਸ ਸਟੇਸ਼ਨ ਦੇ ਉੱਤੇ ਇਸ ਦਾ ਅਸਰ ਆਲਰੇਡੀ ਦਿਖਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਇਰਾਨ ਦੀ ਜਿਹੜੀ ਨੇਵੀ ਨੇ ਉੱਧਰ ਕਹਿੰਦੇ ਵੀ ਤੇਲ ਦੇ ਜਿਹੜੇ ਕੁਛ ਟੈਂਕਰ ਆ ਗਲਫ ਆਫ ਓਮਾਨ ਦੇ ਵਿੱਚ ਉਹਨਾਂ ਨੂੰ ਵੀ ਜਿਹੜਾ ਉਹ ਸੀਜ਼ ਕਰ ਰਿਹਾ। ਯੂਐਸ ਇਰਾਨ ਦਾ ਜਿਹੜਾ ਕ੍ਰਾਈਸਿਸ ਆ ਇਹ ਇਸ ਟਾਈਮ ਵੱਧਦਾ ਜਾ ਰਿਹਾ। ਹਾਊਥੀਜ਼ ਹੋਰ ਕੁਛ ਨਹੀਂ, ਇਰਾਨ ਦਾ ਇੱਕ ਜਿਹੜਾ ਗਰੁੱਪ ਆ, ਜਿਹੜਾ ਮਲੇਸ਼ੀਆ ਆ, ਜਿਹੜਾ ਇਰਾਨ ਬੈਕਡ ਗਰੁੱਪ ਮੰਨਿਆ ਜਾਂਦਾ ਆ ਤੇ ਲਗਾਤਾਰ ਉਹਨਾਂ ਦੇ ਦੁਆਰਾ ਜਿਹੜੇ ਹੁਣ ਹਮਲੇ ਕੀਤੇ ਗਏ ਆ। ਯਮਨ ਦੇ ਉੱਤੇ ਪਹਿਲਾਂ ਸਾਊਦੀ ਅਰੇਬੀਆ ਨੇ ਪਿਛਲੇ ਸਾਲਾਂ ਦੇ ਦੌਰਾਨ ਬਹੁਤ ਜ਼ਿਆਦਾ ਜਿਹੜੀ ਬੰਬਾਰਡਮੈਂਟ ਜਿਹੜੀ ਉਹ ਕੀਤੀ ਆ, ਪਰ ਇਹ ਜਿਹੜਾ ਇਲਾਕਾ ਯਮਨ ਦਾ ਆ ਇਹ ਹਾਊਥੀਜ਼ ਦੇ ਕੰਟਰੋਲ ਦੇ ਵਿੱਚ ਆ ਤੇ ਇਹ ਬਿਲਕੁਲ ਉਸ ਸਟ੍ਰੇਟ ਦੇ ਉੱਤੇ ਪੈਂਦਾ ਆ, ਉਸ ਸਮੁੰਦਰ ਦੇ ਕੰਢੇ ਦੇ ਉੱਤੇ ਪੈਂਦਾ ਆ ਜਿੱਥੋਂ ਦੀ ਦੁਨੀਆ ਦਾ 15 ਤੋਂ 20% ਜਿਹੜਾ ਕਾਰਗੋ ਆ ਉਹ ਰੋਜ਼ਾਨਾ ਜਿਹੜਾ ਉੱਥੋਂ ਲੰਘ ਰਿਹਾ ਹੁੰਦਾ ਹੈ। ਤੇ ਹੁਣ ਬਹੁਤ ਵੱਡੀਆਂ ਕੰਪਨੀਆਂ ਨੇ ਇੱਧਰ ਉੱਧਰੋਂ ਦੀ ਜਾਣਾ ਬੰਦ ਕਰ ਦਿੱਤਾ ਆ ਤੇ ਉਹਦੇ ਨਾਲ ਗਲੋਬਲ ਸਪਲਾਈ ਚੇਨ ਦੇ ਉੱਤੇ ਵੀ ਅਸਰ ਪੈ ਰਿਹਾ ਹੈ।